ਲਓ ਜੀ ਦੋਸਤੋ, ਜਿਸ ਤਰ੍ਹਾਂ ਤੁਹਾਨੂੰ ਵਾਅਦਾ ਕੀਤਾ ਸੀ ਤੁਹਾਡੇ ਨਾਲ ਕਿ ਜਿਵੇਂ ਜਿਵੇਂ ਗੁਰਦੁਆਰੇ ਦਾ ਕੰਮ ਹੁੰਦਾ ਰਹੇ ਤਾਂ ਤੁਹਾਡੇ ਰੂਬਰੂ ਕਰਵਾਉਂਦੇ ਜਾਵਾਂਗੇ। ਇਸ ਵਕਤ ਮਿਸਤਰੀ ਜਿਹੜੇ ਇਹਨਾਂ ਕੋ ਗੁੰਬਦ ਤੇ ਲੱਗੇ ਹੋਏ ਨੇ, ਦੀਵਾਰਾਂ ਕਾਫੀ ਹੱਦ ਤੱਕ ਜਿਹੜਾ ਨਾ ਰਿਪੇਅਰ ਹੋ ਚੁੱਕੀਆਂ। ਦਰਵਾਜ਼ੇ ਲੱਗਣ ਵਾਸਤੇ ਜਿਹੜੀ ਇਹ ਨਾਲ ਜਿਹੜਾ ਹੈ ਦੀਵਾਰਾਂ ਸਨ ਉਹ ਵੀ ਠੀਕ ਹੋ ਚੁੱਕੀਆਂ ਨੇ। ਉਹਨਾਂ ਦਰਵਾਜ਼ਾ ਆਖਰੀ ਜਿਹੜਾ ਲੱਗੇ ਦਾ ਮੇਨ ਜਿਹੜਾ ਮੁੱਖ ਦਰਵਾਜ਼ਾ, ਉਸ ਤੋਂ ਇਲਾਵਾ ਕਿਹੜਾ ਕਿਹੜਾ ਕੰਮ ਹੋਇਆ ਔਰ ਕਿਹੜਾ ਕਿਹੜਾ ਰਹਿੰਦਾ ਔਰ ਕੀ ਕੀ ਇਸ ਗੁਰਦੁਆਰੇ ਦੇ ਵਿੱਚ ਹੋਇਆ ਉਹ ਤੁਹਾਡੇ ਰੂਬਰੂ ਇਹ ਇਨ ਦਾ ਇੰਟਰਸਟ। ਇਹ ਇਹਦੀ ਮੇਨ ਜਿਹੜਾ ਨਾ ਕਿ ਉਹ ਕਹਿ ਲਓ ਕਿ ਲੰਗਰ ਖਾਨਾ ਸੀ, ਜਿਹੜਾ ਨਾ ਜਾਂ ਜਿਹੜੇ ਮਹਿਮਾਨ ਆਉਂਦੇ ਸੀ ਮਹਿਮਾਨ ਖਾਨਾ ਸੀ। ਇਸ ਦੀਵਾਰ ਨੂੰ ਰਿਪੇਅਰ ਕੀਤਾ ਜਾ ਚੁੱਕਿਆ। ਜਿਹੜਾ ਕਿ ਮਿਸਤਰੀ ਸਮਾਨ ਬਣਾਉਂਦੇ ਨੇ, ਸੀਮੈਂਟ ਵਗੈਰਾ ਜਿਹੜਾ ਕਿ ਕਸੂਰੀ ਮਿੱਟੀ ਵਗੈਰਾ ਹੁੰਦੀ ਹੈ ਉਹਦਾ ਵਾ ਇਹਨਾਂ ਦੀਵਾਰਾਂ ਦਾ ਕੰਮ ਹੋਇਆ। ਉਹਨੂੰ ਉੱਪਰ ਜਾ ਕੇ ਤੁਹਾਨੂੰ ਸਾਰਾ ਦਿਖਾਣੇ ਕਿ ਕਿੰਨਾ ਕੰਮ ਹੋਇਆ ਵਾ। ਬਸ ਉਰੇ ਹੀ ਰਹਿਣਾ ਗਿੱਲਾ ਜਿਹਾ ਨਾ। ਇਹ ਵੇਖੋ, ਇਹ ਜਿਹੜਾ ਨਾ ਕਿ ਫਰਸ਼ ਤਿਆਰ ਹੋ ਰਿਹਾ, ਜਿੱਦਾਂ ਪਹਿਲੇ ਸੀ ਉਦਾਂ ਹੀ ਇਹ ਫਰਸ਼ ਦੁਬਾਰਾ ਤਿਆਰ ਹੋ ਰਿਹਾ ਵਾ। ਔਰ ਇਹ ਜਿਹੜੀ ਸਾਰੇ ਪਿੱਲਰ ਦੁਬਾਰਾ ਰਿਪੇਅਰ ਹੋਏ ਨੇ। ਉੱਪਰ ਤੁਹਾਨੂੰ ਪਤਾ ਸੀ ਜਿੱਦਾਂ ਕਿ ਪਹਿਲੇ ਇੰਟਰਵਿਊ 'ਚ ਤੁਸੀਂ ਵੇਖੇ ਨੇ ਕਿ ਇਹ ਦੀਵਾਰਾਂ ਜਿਹੜੀਆਂ ਬਹੁਤ ਖਸਤਾ ਹਾਲ ਸੀ, ਇਹਨਾਂ ਨੂੰ ਸਪੋਰਟ ਦੇ ਕੇ ਦੁਬਾਰਾ ਜਿਹੜਾ ਰਿਪੇਅਰ ਕੀਤਾ ਗਿਆ। ਗੁੰਬਦ ਦਾ ਉੱਪਰ ਕੰਮ ਹੋ ਰਿਹਾ, ਉਹ ਵੀ ਤੁਹਾਡੇ ਰੂਬਰੂ ਕਰਵਾਣੇ ਆ ਜਿਵੇਂ ਕਿ ਸਾਡੀ ਡਿਊਟੀ ਲੱਗੀ। ਆ ਜਾਓ ਉੱਪਰ ਚੱਲਦੇ। ਇਹ ਇਸ ਪਿੰਡ ਦਾ ਇੱਕ ਤਾਰੀਖੀ ਪੁਰਾਣਾ ਗੁਰਦੁਆਰਾ ਹੈ ਜਿਹਦੇ ਵਿੱਚ ਤਾਰੀਖਦਾਨ ਦੱਸਦੇ ਨੇ ਕਿ ਹਜ਼ਰਤ ਬਾਬਾ ਬੁੱਲੇ ਸ਼ਾਹ ਸਰਕਾਰ ਵੀ ਇਸ ਗੁਰਦੁਆਰੇ ਦੇ ਵਿੱਚ ਆਏ, ਲੇਕਿਨ ਉਹ ਇਮਾਰਤ ਇਹ ਨਹੀਂ ਸੀ। 1912 ਦੇ ਵਿੱਚ ਇਹ ਇਮਾਰਤ ਬਣੀ ਜਿਹਦੇ ਵਿੱਚ ਖਸੂਸੀ ਜਿਹੜਾ ਤਾਵਣ ਸੀ ਇਸ ਗੁਰਦੁਆਰੇ ਨੂੰ ਦੁਬਾਰਾ ਪੱਕਾ ਕਰਨ ਦੇ ਵਿੱਚ। ਉਹ ਈਸਰ ਕੌਰ ਜੱਟੀ ਦਾ ਕਿਹਾ ਜਾਂਦਾ, ਜਿੰਦਾ ਕਿ ਤਲਕ ਪਿੰਡ ਪਾਂਡੋਕੀ ਤੋਂ ਸੀ। ਉਹ ਇੱਥੇ ਫਿਰ ਰਹਿਣ ਆਏ ਦਫਤੂ ਦੇ ਵਿੱਚ ਤੇ ਉਹਨਾਂ ਦੇ ਦੌਰ ਦੇ ਵਿੱਚ ਜਿਹੜਾ ਨਾ ਇਹ ਗੁਰਦੁਆਰਾ ਪੱਕਾ ਹੋਇਆ। ਪੇਸ਼ੇ ਦੇ ਇਤਬਾਰ ਦੇ ਨਾਲ ਉਸ ਈਸਰ ਕੌਰ ਦਾ ਤਲਕ ਜੋੜਿਆ ਜਾਂਦਾ ਕਿ ਉਹ ਸੁਨਿਆਰਾ ਸਨ, ਯਾਨੀ ਕਿ ਸੁਨਿਆਰੀ ਸੀ। ਇਹਨੂੰ ਮੌਜਪੋ ਦੇ ਪੱਤੇ ਕਹਿੰਦੇ ਨੇ। ਇਹ ਜਿਹੜਾ ਉੱਪਰ ਜਿਹੜਾ ਨਾ ਗੁੰਬਦ ਔਰ ਉਹਦੇ ਉੱਪਰ ਜਿਹੜਾ ਨਾ ਕਿ ਲੱਗੇ ਦਾ ਨਾ ਗੁੰਬਦ ਦੇ, ਤੇ ਇਹ ਨਾਲ ਜਿਹੜਾ ਨਾ ਕਿ ਪੱਤਿਆਂ ਦੀ ਮਾਨਤ ਜਿਹੜਾ ਨਾ ਲੱਗੇ ਦੀ ਇਹ ਤਿਆਰ ਹੋ ਰਿਹਾ ਵਾ। ਇਹ ਕਮਰੇ ਸਾਰੇ ਤਿਆਰ ਹੋਏ ਨੇ, ਇਹਦੀ ਛੱਤ ਸਾਰੀ ਤਿਆਰ ਹੋਈ। ਔਰ ਪਹਿਲੀ ਵੀਡੀਓ ਸਾਕ ਪੰਜਾਬੀ ਵੀਰ ਔਰ ਭਾਈ ਤਨਵੀਰ ਜਿਹੜੇ ਨੇ ਕਿ ਜਦੋਂ ਆਏ ਸਨ ਇਸ ਛੱਤ ਤੇ ਜਿਹੜਾ ਨਾ ਕਿ ਇੰਨੀ ਖਸਤਾ ਹਾਲ ਸੀ ਕਿ ਇਹਦੇ ਵਿੱਚ ਇਸ ਛੱਤ ਤੇ ਆਉਣਾ ਹੀ ਜਿਹੜਾ ਨਾ ਨਾਮੁਮਕਿਨ ਸੀ। ਸੋ ਇਹ ਵੀ ਰਿਪੇਅਰ ਹੋਈ। ਫਿਰ ਇਹ ਜਿਹੜੀ ਦੀਵਾਰ ਸੀ ਅਜੇ ਵੀ ਵੇਖੋ ਨਾ ਸਪੋਰਟ ਦਿੱਤੀ ਹੋਈ। ਇਹ ਦੀਵਾਰ ਤਕਰੀਬਨ ਆਪਣੀ ਜਗ੍ਹਾ ਤੋਂ 1 ਫੁੱਟ ਜਿਹੜਾ ਨਾ ਬਾਹਰ ਆ ਚੁੱਕੀ ਸੀ। ਇਹਨੂੰ ਸਪੋਰਟ ਦੇ ਕੇ ਜਿਹੜਾ ਨਾ ਕਿ ਇੰਜੀਨੀਅਰ ਦੁਬਾਰਾ ਉਹਨਾਂ ਨੂੰ ਉਵੇਂ ਹੀ ਰਿਪੇਅਰ ਕੀਤਾ ਤਾਂ ਕਿ ਜਿਹੜਾ ਫਿਰ ਇਹਨੂੰ ਪੱਕਾ ਵੀ ਕੀਤਾ। ਉੱਪਰ ਜਿਹੜਾ ਗੁੰਬਦ ਦਾ ਕੰਮ ਹੋ ਰਿਹਾ ਜੀ, ਬਹੁਤ ਪਿਆਰਾ ਬਣੇਦਾ। ਜਦੋਂ ਬਣ ਕੇ ਸ਼ਾਹਕਾਰ ਬਣੇਦਾ ਤੇ ਫਿਰ ਜਿਹੜੀਆਂ ਸਿੱਖ ਸੰਗਤਾਂ ਆਉਂਦੀਆਂ ਦੇਸ਼ ਵਿਦੇਸ਼ ਤੋਂ, ਸਾਡੇ ਜਿਹੜੇ ਵੀਰ ਭਰਾ ਆਉਂਦੇ, ਚਾਹੇ ਉਹ ਕਿਸੇ ਵੀ ਮਜ਼ਹਬ ਦੇ ਨਾਲ ਤਾਲੁਕ ਰੱਖਦੇ ਹੋਣਦੇ, ਤੇ ਇਸ ਜਗ੍ਹਾ ਨੂੰ ਵੇਖ ਕੇ ਇਤਿਹਾਸਕ ਔਰ ਤਾਰੀਖੀ ਜਗ੍ਹਾ ਨੂੰ, ਜਿੱਥੇ ਹਜ਼ਰਤ ਬਾਬਾ ਬੁੱਲੇ ਸ਼ਾਹ ਸਰਕਾਰ ਦੇ ਵੀ ਕਦਮ ਲੱਗੇ ਔਰ ਕਈ ਸਿੱਖ ਸੰਗਤਾਂ ਦੇ ਵਿੱਚੋਂ ਵੀ ਜਿਹੜਾ ਨਾ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਆਣ ਕੇ ਇੱਥੇ ਉਹਨਾਂ ਜਿਹੜਾ ਨਾ ਕਿ ਚਰਨ ਪਧਾਰੇ। ਇੱਕ ਮਜ਼ਹਬੀ ਅਸਥਾਨ ਸੀ। ਸੋ ਇਹ ਜਿਹੜਾ ਨਾ ਕਿ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਹਾਂਗੇ ਜਿਵੇਂ ਕਿ ਤੁਹਾਡੇ ਨਾਲ ਪਹਿਲੇ ਦਿਨ ਤੋਂ ਵਾਅਦਾ ਕੀਤਾ ਸੀ ਜੀ। ਦੋਸਤੋ, ਮੇਰੇ ਨਾਲ ਵਸਨੀਕ ਖੜੇ ਨੇ ਕਿ ਜਿਹੜੇ ਇਸ ਗੁਰਦੁਆਰੇ ਦੇ ਵਿੱਚ ਸ਼ੁਰੂ ਤੋਂ ਹੀ ਰਹਿੰਦੇ ਰਹੇ ਔਰ ਇਹਨਾਂ ਨੂੰ ਪਾਰਟੀਸ਼ਨ ਦੇ ਟਾਈਮ ਇਹ ਜਗ੍ਹਾ ਨਾ ਇਸ ਖਾਨਦਾਨ ਨੂੰ ਲਾਟ ਹੋਈ ਸੀ। ਤੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਕਿ ਇਸ ਗੁਰਦੁਆਰੇ ਦੀ ਤਮੀਰ ਦੇ ਨਾਲ ਇਹਨਾਂ ਨੂੰ ਕੀ ਫਾਇਦਾ ਹੋਇਆ, ਜਾਂ ਖੁਸ਼ ਨੇ ਜਾਂ ਨਹੀਂ ਖੁਸ਼। ਸਾਰੀ ਗੱਲਬਾਤ ਕਰਨੇ। अस्सलाम वालेकुम भाईजान। ਭਾਈਜਾਨ ਕੀ ਹਾਲ ਚਾਲ ਜੀ? ਠੀਕ ਅਲਹਮਦੁਲਿਲਾ। ਕੀ ਨਾਮ ਹੈ ਆਪਣਾ ਜੀ? ਬਾਗ ਅਲੀ ਭਾਜੀ। ਆਪਣੇ ਵਾਲਦ ਸਾਹਿਬ ਦਾ ਕੀ ਨਾਮ ਸੀ? ਮਮਦੀਨ। ਤੇ ਆਪਣੇ ਦਾਦਾ ਜੀ ਦਾ? ਬਹਾਦਰ ਅਲੀ। ਬਾਬੇ ਬਹਾਦਰ ਅਲੀ ਨੂੰ ਇਹ ਪਾਰਟੀਸ਼ਨ ਦੇ ਟਾਈਮ ਲਾਟ ਹੋਈ ਸੀ? ਹਾਂਜੀ। ਅੱਛਾ, ਉਦੋਂ ਇਸ ਗੁਰਦੁਆਰੇ ਦੇ ਵਿੱਚ ਕਿੰਨੇ ਖਾਨਦਾਨ ਰਹਿੰਦੇ ਸਨ? ਉਦੋਂ ਤਾਂ ਜੀ ਬੇਸ਼ੁਮਾਰ ਹੀ, ਜਿੰਨੇ ਕਮਰੇ ਸਨ ਨਾ ਉਨੇ ਹੀ ਮਿਲੇ ਫੈਮਲੀਆਂ। ਉਨੀ ਫੈਮਲੀ, ਕਿਉਂਕਿ ਉਦੋਂ ਉਸ ਵਕਤ ਜਿਹੜਾ ਨਾ ਕਿ ਨਿਜ਼ਾਮ ਹੀ ਐਵੇਂ ਦਾ ਸੀ ਕਿ ਸਭ ਲੁੱਟ ਪੁੱਟ ਕੇ ਆਏ, ਇਧਰੋਂ ਵੀ ਗਏ ਤੇ ਉਧਰੋਂ ਗਏ। ਉਦੋਂ ਇਹ ਗੁਰਦੁਆਰੇ ਦੀ ਹਾਲਤ ਕੀ ਸੀ? ਉਦੋਂ ਤਾਂ ਜੀ ਬੜਾ ਸੋਹਣਾ ਹੈਗੇ। ਬਾਕੀ ਸਾਡੀ ਸੰਭਾਲ ਦੇ ਹੁਣ 65 ਸਾਲ ਉਮਰ ਮੇਰੀ ਹੈ। ਅਸੀਂ ਇੱਥੋਂ ਦੇ ਪਤਾ ਸੀ। ਠੀਕ। ਤੁਸੀਂ ਵੀ ਆਦੀ ਜਦੋਂ ਤੁਹਾਨੂੰ ਹੋਸ਼ ਸੀ ਉਦੋਂ ਵੇਖਿਆ ਜਾਂਦੇ ਤੇ ਜਵਾਨੀ ਆਇਆ ਸੀ? ਤੇ ਇਹ ਜਿਹੜਾ ਨਾ ਕਿ ਗੁਰਦੁਆਰਾ ਹੁਣ ਜਦੋਂ ਖਸਤਾ ਹਾਲ ਸੀ, ਮੈਂ ਵੇਖਿਆ ਕਿ ਬਾਰਿਸ਼ਾਂ ਦੇ ਵਿੱਚ ਤੁਸੀਂ ਇਹਨੂੰ ਬਚਾਉਂਦੇ ਸੀ। ਛੱਤ ਜਿਹੜੀ ਚੁੰਨੀ ਨਾਲ, ਇੱਕ ਤਾਂ ਤੁਸੀਂ ਰਹਿੰਦੇ ਸੀ ਔਰ ਵੈਸੇ ਵੀ ਤੁਸੀਂ ਇਹਨੂੰ ਰੱਬ ਦਾ ਘਰ ਮੰਨਿਆ ਵੀ ਯਾਰ ਕਿਸੇ ਦਾ ਅਕੀਦਤ ਦੀ ਜਗ੍ਹਾ। ਹੁਣ ਇਹਦੋਂ ਜਿਹਦਾ ਕੰਮ ਹੋ ਰਿਹਾ ਔਰ ਗਵਰਨਮੈਂਟ ਪੰਜਾਬ ਦੇ ਅਸੀਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਵੀ ਹਾਂ ਕਿ ਇਸ ਪਿੰਡ ਨੂੰ ਜਿਹੜਾ ਨਾ ਕਿ ਉਹਨਾਂ ਨੇ
ਕਹਿ ਲਓ ਕਿ ਏਡੀ ਵੱਡੀ ਗ੍ਰਾਂਟ ਮਨਜ਼ੂਰ ਕੀਤੀ ਬੇਸ਼ੱਕ ਤੇ ਇਹਨੂੰ ਦੁਬਾਰਾ ਬਣਾ ਰਹੇ, ਤੁਹਾਨੂੰ ਖੁਸ਼ੀ ਹੁੰਦੀ? ਬਹੁਤ ਬਹੁਤ ਖੁਸ਼ੀ ਹੈ ਜੀ ਸਾਨੂੰ ਤਾਂ ਇਸ ਗੱਲ ਦੀ। ਇਸ ਤੋਂ ਪਹਿਲੇ ਵੀ ਤੇ ਹੁਣ ਵੀ ਉਮੀਦ ਕਰਨੇ ਕਿ ਜ਼ਿਆਦਾ ਆਂਦੇ, ਜਦੋਂ ਇਹ ਸਿੱਖ ਸੰਗਤਾਂ ਆਂਦੀਆਂ ਸਨ, ਜੀ ਸਰਦਾਰ ਆਂਦੇ ਸਨ, ਹਾਂਜੀ ਤੁਹਾਡਾ ਵਰਤਾਓ ਕਿਵੇਂ ਦਾ ਸੀ ਉਹਨਾਂ ਨਾਲ? ਬਹੁਤ ਅੱਛਾ। ਮਤਲਬ ਉਹਨਾਂ ਨੇ ਜਦੋਂ ਆਉਣਾ ਹੈ ਨਾ ਹਾਂਜੀ ਬਾਹਰੋਂ ਫੈਮਿਲੀ ਹੁੰਦੀ ਸੀ ਨਾ, ਤੇ ਬਈ ਉਹ ਫਿਰ ਆਖਿਆ ਵੀ ਪਰਦੇ ਚੋ ਜੋ, ਠੀਕ ਹੋ ਤੇ ਫਿਰ ਉਹ ਆਪਦਾ ਫਿਰ ਤੁਰ ਕੇ ਚਲੇ ਜਾਂਦੇ ਸੀ। ਠੀਕ। ਆਪਣਾ ਪਿਛਲਾ ਪਿੰਡ ਕਿਹੜਾ ਸੀ? ਕਲਸੀਆਂ। ਕਲਸੀਆਂ। ਹਾਂਜੀ ਇਹ ਕਲਸੀਆਂ ਕਿੱਥੇ ਕਰਕੇ ਆਂਦਾ ਹੈ? ਦੂਰ ਹੈ ਬਾਰਡਰ ਤੋਂ ਜਾਂ ਨਾਲ ਹੀ? ਜੀ ਮੈਂ ਖੁਦ ਵੇਖਿਆ ਤਾਂ ਨਹੀਂ ਹੈ, ਲੇਕਿਨ ਉਹ ਨਹੀਂ ਦੱਸਦੇ ਖੇਮ ਕਰਨਾ ਉਲਟੋਇਆ ਹਾਂ ਹਾਂ ਲੈ ਖੇਮ ਮੱਖੀਆਂ ਕਲਸੀਆਂ, ਇੱਕ ਮੱਖੀਆਂ ਸੀ ਇੱਕ ਕਲਸੀਆਂ ਸੀ। ਠੀਕ। ਇਹ ਮੱਖੀਆਂ ਕਲਸੀਆਂ ਵੱਜਦੀਆਂ ਹੈ। ਠੀਕ ਹੋ ਗਿਆ। ਇੱਕ ਕਲਸ ਸੀ, ਹਾਂਜੀ ਉਹ ਕਲਸੀ। ਹਾਂਜੀ ਜਿਵੇਂ ਆਪਣੇ ਨਾਲ ਪਿੰਡ ਨੇ ਹਾਂਜੀ। ਇਸ ਤਰ੍ਹਾਂ ਲਾਗੇ ਨਾ। ਹਾਂਜੀ। ਇਹਨਾਂ ਗੁਰਦੁਆਰਿਆਂ ਦੇ ਵਿੱਚ ਕਿੰਨੀ ਹਿਫਾਜ਼ਤ ਨਾਲ ਜਿਹੜਾ ਨਾ ਕਿ ਇਥੋਂ ਦੇ ਮੁਸਲਮਾਨ ਜਾਂ ਇਥੋਂ ਦੇ ਵਸਨੀਕ ਰੱਖਦੇ ਨੇ, ਉਹ ਤੁਹਾਨੂੰ ਜਿਹੜੇ ਇੱਥੇ ਸੰਗਤਾਂ ਆਉਂਦੀਆਂ ਉਹ ਹੀ ਦੱਸਦੀਆਂ ਨੇ। ਤੇ ਉਥੋਂ ਦੀ ਮਸਜਿਦਾਂ ਦਾ ਕੀ ਹਾਲ ਹੈ ਇਹ ਤੁਸੀਂ ਬਿਹਤਰ ਜਾਣਦੇ। ਇੱਥੇ ਵੀ ਜਿਹੜਾ ਨਾ ਕਿ ਅੱਜ ਵੀ ਜਿਹੜੇ ਬਾਕੀ ਮੁਸਲਮਾਨ ਔਰ ਜਿਹੜਾ ਨਾ ਕਿ ਸਿੱਖ ਵੀਰ ਰਹਿੰਦੇ ਨੇ ਪੰਜਾਬ 'ਚ ਬੜਾ ਅੱਛੇ ਤਰੀਕੇ ਨਾਲ ਰਹਿੰਦੇ। ਸੋ ਇਹ ਇੱਕ ਐਗਜ਼ਾਮਪਲ ਸੀ ਉਹਨਾਂ ਦੇ ਪ੍ਰੈਕਟੀਕਲੀ ਕਿ ਇਸ ਵਕਤ ਇਹਦੇ ਤੇ ਕੋਈ 4.5 ਕਰੋੜ ਦੀ ਬੜੀ ਭਾਰੀ ਅਕਸਰੀਅਤ ਦੀ ਜਿਹੜੀ ਰਕਮ ਹੈ ਉਹ ਲੱਗ ਕੇ ਇਹਨੂੰ ਦੁਬਾਰਾ ਰੈਨੋਵੇਸ਼ਨ ਦਾ ਕੰਮ ਇਹਦਾ ਜ਼ੋਰੋ ਸ਼ੋਰ ਨਾਲ ਜਾਰੀ ਹੈ। ਔਰ ਸਾਡੀਆਂ ਵੀਡੀਓ ਵੀ ਜਿਹੜੀਆਂ ਨਾ ਆਉਂਦੀਆਂ ਰਹਿੰਦੀਆਂ, ਤੁਸੀਂ ਇਹਦੇ ਵੇਖਦੇ ਵੀ ਰਹਿੰਦੇ ਹੋ ਕਿ ਕਿੰਨਾ ਕੰਮ ਹੋਇਆ, ਪਹਿਲੇ ਹਾਲਤ ਕੀ ਸੀ, ਫਿਰ ਇਸ ਤੋਂ ਬਾਅਦ ਕੀ ਹੋਈ, ਔਰ ਸਾਡੀ ਕਿੰਨੀ ਕੋਸ਼ਿਸ਼ ਹੈ ਇਸ ਗੁਰਦੁਆਰੇ ਦੇ ਵਿੱਚ। ਸੋ ਆਜੋ ਬਾਕੀ ਜਿਹੜਾ ਨਾ ਕਿ ਜਿਹੜੇ ਇੱਥੋਂ ਦੇ ਮਿਸਤਰੀ ਨੇ, ਇੰਜੀਨੀਅਰ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਕਿ ਕਿੱਡਾ ਵੱਡਾ ਪ੍ਰੋਜੈਕਟ ਹੈ ਔਰ ਕਿੰਨਾ ਰਹਿੰਦਾ ਔਰ ਕਿੰਨੀ ਦੇਰ ਤੱਕ ਹੋ ਜਾਏਗਾ। ਦੋਸਤੋ ਮੇਰੇ ਨਾਲ ਜਿਹੜਾ ਨਾ ਕਿ ਇਸ ਇਮਾਰਤ ਦੇ ਜਿਹੜੇ ਇੰਜੀਨੀਅਰ ਨੇ ਉਹ ਖੜੇ ਨੇ, ਉਹਨਾਂ ਨਾਲ ਗੱਲਬਾਤ ਕਰਨੇ ਆ। ਇਹਨਾਂ ਨੇ ਇਸ ਵਕਤ ਜਿਹੜਾ ਮੁੱਖ ਦਰਵਾਜ਼ਾ ਹੈ ਉਹਦੀ ਚਿਨਾਈ ਵਗੈਰਾ ਸ਼ੁਰੂ ਕੀਤੀ ਹੈ। ਮੁੱਖ ਦਰਵਾਜ਼ਾ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਮਿਲ ਜਾਏਗਾ ਔਰ ਇਹਦਾ ਫਰਸ਼ ਦਾ ਵੀ ਕੰਮ ਹੋ ਰਿਹਾ। ਤੇ ਇਸ ਹਵਾਲੇ ਦੇ ਨਾਲ ਗੁਰਦੁਆਰੇ ਦੀ ਜਿਹੜੀ ਰੈਨੋਵੇਸ਼ਨ ਹੋ ਰਹੀ ਉਹਦੇ ਬਾਰੇ ਜਿਹੜਾ ਨਾ ਪ੍ਰੋਗਰੈਸ ਰਿਪੋਰਟ ਕੀ ਹੈ ਤੇ ਉਸਤਾਦ ਨਾਲ ਗੱਲਬਾਤ ਕਰਨੇ ਆ। ਉਸਤਾਦ ਜੀ ਕੀ ਹਾਲ ਚਾਲ ਜੀ? ਠੀਕ ਹੋ ਸਰ? ਤੁਹਾਡਾ ਨਾਮ ਕੀ ਜੀ? ਗੁਲਾਮ ਮੁਸਤਫਾ। ਭਾਈ ਗੁਲਾਮ ਮੁਸਤਫਾ, ਆਪਣਾ ਸ਼ਹਿਰ ਕਿਹੜਾ ਜੀ? ਮੀਆਂ ਚੰਨੂ। ਮੀਆਂ ਚੰਨੂ ਤੋਂ ਤਸ਼ਰੀਫ ਲੈ ਕੇ ਆਏ ਨੇ ਵੀਰੋ। ਤੇ ਸਾਡੇ ਇਸ ਪਿੰਡ ਦੇ ਜਿਹੜਾ ਨਾ ਕਿ ਜਿਹੜੀ ਅਜ਼ੀਮ ਇਮਾਰਤ ਹੈ, ਬੜੀ ਤਰੀਖੀ ਤੇ ਪੁਰਾਣੀ ਇਮਾਰਤ ਹੈ, ਗੁਰਦੁਆਰਾ ਜਿਹੜਾ ਨਾ ਕਿ ਗੁਲਾਬ ਸਿੰਘ ਦਾ ਇਹਨੂੰ ਕਿਹਾ ਜਾਂਦਾ। ਔਰ ਦੂਸਰੀ ਇੱਕ ਕਿਤਾਬ ਦੇ ਵਿੱਚ ਜਿਹੜਾ ਨਾਮ ਲਿਖਿਆ ਸੀ ਉਹ ਸਿੰਘ ਸਭਾ ਗੁਰਦੁਆਰਾ ਸੀ, ਜਿਹੜਾ ਨਾ ਕਿ ਮੈਂ ਪੜ੍ਹਿਆ, ਉਹ ਵੀ ਤੁਹਾਡੇ ਰੂਬਰੂ ਕਰਵਾਇਆ। ਔਰ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਜਾਵਾਂ ਕਿ ਇਹਦੇ ਬਾਰੇ ਜਿਹੜਾ ਬਹੁਤ ਮੋਹਤਬਰ ਸ਼ਖਸੀਅਤ ਬੜੀ ਜਲਦੀ ਤਸ਼ਰੀਫ ਲੈ ਕੇ ਆ ਰਹੇ ਨੇ, ਉਹ ਵੀ ਇਸ ਗੁਰਦੁਆਰੇ ਦਾ ਵਿਜ਼ਿਟ ਕਰਨਗੇ। ਤੇ ਭਾਈ ਗੁਲਾਮ ਸਿੰਘ, ਤੇ ਇਹ ਤੁਸੀਂ ਇਹ ਦੱਸੋ ਕਿ ਇੱਕ ਜਿਹੜਾ ਲੱਗ ਰਿਹਾ ਦਰਵਾਜ਼ਾ, ਉਹਦੇ ਤੇ ਕਿੰਨੀ ਕੁ ਦੇਰ ਲੱਗੇ ਜੀ? 6-7 ਦਿਨ ਲੱਗ ਗਏ। 6-7 ਦਿਨ ਲੱਗੇ। ਬੜਾ ਪਿਆਰਾ ਖੂਬਸੂਰਤ ਔਰ ਮਹਿੰਗਾ ਦਰਵਾਜ਼ਾ ਹੈ ਜੀ ਜੀ। ਠੀਕ ਹੋ ਗਿਆ। ਔਰ ਉਸ ਤੋਂ ਇਲਾਵਾ ਥੱਲੇ ਫਰਸ਼ ਪੈ ਰਹੇ ਨੇ ਜੀ? ਹਾਂਜੀ ਫਰਕ। ਗੁਰਦੁਆਰੇ ਦਾ ਕੰਮ ਜਿਹੜਾ ਨਾ ਕਿ ਮੇਨ ਜਿਹੜਾ ਸੀ ਇਹਦਾ ਗੁੰਬਦ ਸੀ, ਬਹੁਤ ਖਸਤਾ ਹਾਲ ਸੀ, ਬੜਾ ਮੁਸ਼ਕਲ ਵੀ ਹੈ। ਗੁਰਦੁਆਰੇ ਦੇ ਉੱਤੇ ਵੇਖੋ ਭਾਈ ਤਾਰਕ ਭੱਟੀ ਸਾਹਿਬ ਲੱਗੇ ਨੇ, ਉਹ ਵੀ ਇੰਜੀਨੀਅਰ ਨੇ। ਇਨਸ਼ਾਅੱਲਾ ਹमें ही हो जाएगा जिस तरह ਨਵਾਂ ਸੀ। ਠੀਕ ਹੋ ਗਿਆ। ਔਰ ਦੇਖੋ ਕਿ ਇਸ ਤੋਂ ਬਾਅਦ ਜਿਹੜਾ ਨਾ ਕਿ ਇਹਦੀ ਫਿਨਿਸ਼ਿੰਗ ਹੋਵੇ ਇਹਦੀ। ਅੱਛਾ, ਜਿਸ ਤਰ੍ਹਾਂ ਪਹਿਲੇ ਸੀ ਇਹ ਦੀਵਾਰਾਂ ਵੀ ਦੁਬਾਰਾ ਬਣਾਉਣੀ? ਹਾਂਜੀ ਪਹਿਲੇ ਹਰ ਚੀਜ਼ ਦੁਬਾਰਾ ਜਿਹੜੀ ਹੈ। ਹਾਂਜੀ ਤੁਹਾਡਾ ਅੰਦਾਜ਼ਾ ਕੀ ਹੈ ਕਿੰਨੀ ਦੇਰ ਲੱਗ ਗਈ? ਕੋਈ ਲੰਬਾ ਪੀਰੀਅਡ ਹੈ ਜੇ 5-6 ਮਹੀਨੇ ਲੱਗ ਸਕਦੇ? ਹਾਂਜੀ ਲੱਗ ਸਕਦਾ। ਤੇ ਅਜੇ ਇਸ ਪਿੰਡ ਦਾ ਜਿਹੜਾ ਨਾ ਕਿ ਮਹਿਮਾਨ ਭਾਈ ਗੁਲਾਮ ਸਿੰਘ ਤਾਰਕ ਭੱਟੀ ਸਾਹਿਬ ਨੇ, ਉਹ 5-6 ਮਹੀਨੇ ਹੋ ਲੱਗੇ। ਔਰ ਜਿਸ ਤਰ੍ਹਾਂ ਇਹ ਕੰਮ ਦੀ ਪ੍ਰੋਗਰੈਸ ਆਂਦੀ ਜਾਵੇਗੀ ਉਹ ਤੁਹਾਨੂੰ ਜਿਹੜਾ ਨਾ ਕਿ ਤੁਹਾਡੇ ਰੂਬਰੂ ਕਰਵਾਉਂਦੇ ਰਹਾਂਗੇ। ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗਦੀ, ਇੱਕ ਹੌਸਲਾ ਜਿਹਾ ਬਣਿਆ ਰਹਿੰਦਾ। ਬਾਕੀ ਅੱਛਾ ਜੀ, ਜਿਹੜਾ ਮੇਨ ਲੰਗਰ ਖਾਨਾ ਸੀ ਜਾਂ ਮਹਿਮਾਨ ਖਾਨਾ ਸੀ ਨਾ, ਜਿਹਦੀ ਵੀ ਸਾਰਾ ਜਿਹੜਾ ਨਾ ਕਿ ਛੱਤ ਦਾ ਇੰਤਜ਼ਾਮ ਹੋ ਰਿਹਾ, ਜਿਹੜੀ ਲੱਕੜ ਆ ਚੁੱਕੀ ਹੈ ਤੇ ਇੰਜੀਨੀਅਰ ਸਾਹਿਬ ਜਿਹੜੇ ਇਹਦੀ ਛੱਤ ਪਾਉਂਦੇ। ਸਰ ਆਪਣਾ ਨਾਮ ਕੀ ਹੈ? ਆਰਫ ਜ਼ਮਾਨ ਸਾਹਿਬ। ਤੁਹਾਡਾ ਸ਼ਹਿਰ ਕਿਹੜਾ ਜੀ? ਸਾਡੇ ਸ਼ਹਿਰ ਹੀ ਤਲੰਬਾ ਹੀ ਹੈ ਤੇ ਜ਼ਿਲ੍ਹਾ ਖਾਨੇਵਾਲ, ਤਹਿਸੀਲ ਮੀਆਂ ਚੰਨੂ ਸ਼ਹਿਰ। ਤਹਿਸੀਲ ਮੀਆਂ ਚੰਨੂ, ਸ਼ਹਿਰ ਤਲੰਬਾ ਪਿੰਡ ਹੈ ਜੀ? ਹਾਂਜੀ ਪਿੰਡ ਸ਼ਹਿਰ। ਤੇ ਜ਼ਿਲ੍ਹਾ? ਜ਼ਿਲ੍ਹਾ ਖਾਨੇਵਾਲ, ਤਹਿਸੀਲ ਮੀਆਂ ਚੰਨੂ ਮੀਆਂ ਚੰਨੂ, ਸ਼ਹਿਰ ਤਲੰਬਾ। ਉਹ ਜਿਹੜੀ ਹੈ ਨਾ ਲੱਕੜ ਦੀ ਜਿਹੜੀ ਪਹਿਲੇ ਸੀ ਉਦਾਂ ਹੀ ਵਿਆਹ ਦੀ ਲੱਕੜ ਹੈ ਜੀ, ਬੜੀ ਮਹਿੰਗੀ ਔਰ ਪਿਆਰੀ ਲੱਕੜ ਲੱਗੀ ਹੈ ਜੀ। ਸਾਰਾ ਕੰਮ ਠੀਕ ਹੋ ਗਿਆ। ਅੱਛਾ ਸਾਹ ਜੀ, ਇਹ ਤੁਹਾਡੇ ਕੋਲ ਛੱਤਾਂ ਦਾ ਕੰਮ ਹੈ, ਇਹਦੀ ਛੱਤ ਕਿਦੋਂ ਤੱਕ ਬਣ ਜਾਣੀ? ਸੁਬਹ ਇਨਸ਼ਾਅੱਲਾ ਸ਼ੁਰੂ ਕਰ ਰਹੇ ਹਾਂ ਤੇ 2 ਦਿਨਾਂ 'ਚ ਕੰਪਲੀਟ ਹੋ ਜਾਏਗੀ। ਠੀਕ। ਚਲੋ ਜੀ, ਇਹਦੀ ਛੱਤ ਵੀ ਔਰ ਇਹਦਾ ਦਰਵਾਜ਼ਾ, ਮੁੱਖ ਦਰਵਾਜ਼ਾ ਵੀ, ਔਰ ਜਿਹੜਾ ਮੇਨ ਜਿਹੜਾ ਨਾ ਜੀ ਉਹ ਆਪਣਾ ਗੁੰਬਦ, ਉਹਦਾ ਵੀ ਕੰਮ ਜਿਵੇਂ ਜਿਵੇਂ ਹੋਵੇਗਾ ਤੁਹਾਡੇ ਰੂਬਰੂ ਕਰਵਾਵਾਂਗੇ। ਵੇਖੋ ਕਿ ਵੀਰ ਕਿੰਨੀ ਦੂਰੋਂ ਆਣ ਕੇ ਸਾਡੇ ਪਿੰਡ ਦਾ ਜਿਹੜਾ ਨਾ ਕਿ ਤਰੀਖੀ ਗੁਰਦੁਆਰਾ, ਤਰੀਖੀ ਇਮਾਰਤ ਜਿਹੜੀ ਸਾਡੇ
ਬੜੀ ਦੂਰ ਦੂਰ ਤੱਕ ਇਹਦੀ ਪਹਿਚਾਣ ਹੈ। ਦੇਸ਼ ਵਿਦੇਸ਼ ਦੇ ਲੋਕ ਇਸ ਗੁਰਦੁਆਰੇ ਦੀ ਵਜ੍ਹਾ ਤੋਂ ਦਫਤੂ ਨੂੰ ਜਾਣਦੇ। ਮਾਸ਼ਾਅੱਲਾ ਸਾਡੇ ਸ਼ਹਿਰ ਦੇ ਵਿੱਚ ਵੀ ਬਹੁਤ ਪੁਰਾਣਾ ਕਿਲਾ ਸੀ ਜੀ ਜੀ। ਤਲੰਬਾ ਸ਼ਹਿਰ ਵਿੱਚ ਤਲੰਬਾ ਇਹ ਸ਼ਹਿਰ ਨੇ ਮਾਸ਼ਾਅੱਲਾ ਵੀ ਠੀਕ ਠੀਕ। ਤੇ ਬਹੁਤ ਬੜੀ ਇਮਾਰਤ ਹੈ ਉੱਥੇ ਫਿਲਹਾਲ ਇਹ ਕੰਮ ਨਹੀਂ ਹੋ ਰਿਹਾ। ਅੱਛਾ ਵੀਰ ਸਾਨੂੰ ਜੀ ਸਾਹਿਬ ਜਿਹੜੇ ਆ ਨਾ ਕਿ ਕੁਝ ਗੱਲ ਕਹਿਣਾ ਵੀ ਚਾਹੁੰਦੇ ਨੇ ਕਿ ਤਲੰਬੇ ਸ਼ਹਿਰ ਦੇ ਹਵਾਲੇ ਦੇ ਨਾਲ ਕਿ ਉੱਥੇ ਇੱਕ ਕਿਲਾ ਤਰੀਖੀ ਔਰ ਉਹ ਵੀ ਟੁੱਟ ਫੁੱਟ ਦਾ ਸ਼ਿਕਾਰ ਹੈ ਤੇ ਬੜਾ ਪੁਰਾਣਾ ਔਰ ਬੜਾ ਤਰੀਖੀ ਔਰ ਬਹੁਤ ਵੱਡਾ ਹੈ। ਉਹਨਾਂ ਦੇ ਉਸ ਬਾਰੇ ਉਹਨਾਂ ਤੋਂ ਪੁੱਛ ਰਹੇ ਹਾਂ ਜੀ। ਵੀਰ ਜੀ ਉਹਦੀ ਕੀ ਸੂਰਤ ਹਾਲ ਹੈ, ਕਿੰਨਾ ਕੁ ਵੱਡਾ ਹੈ? ਉਹ ਤਕਰੀਬਨ ਕਾਫੀ ਏਰੀਆ ਉਹਦਾ ਜੀ ਅੱਛਾ ਜੀ। ਬਹੁਤ ਵੱਡਾ ਸੀ। ਉਹਦੇ ਵਿੱਚ ਇੱਕ ਤਾਂ ਉਹਨਾਂ ਨੇ ਕਾਲਜ ਬਣਾਇਆ ਲੜਕੀਆਂ ਦਾ ਹਾਂ ਹਾਂ ਤੇ ਉਹਦੇ ਵਿੱਚ ਉਹਨਾਂ ਨੇ ਕਮੇਟੀ ਵੀ ਬਣਾਈ ਹੋਈ ਆ, ਹਾਂ ਸਰਕਾਰੀ ਕਮੇਟੀ ਜਿਹੜੀ ਠੀਕ ਉਸ ਕਿਲੇ ਦੇ ਵਿੱਚ। ਉਸ ਕਿਲੇ ਦੇ ਵਿੱਚ ਅੰਦਰ ਹੀ ਹਾਂ ਹੁਣ ਕਮੇਟੀ ਬੈਰ ਹੋ ਗਈ ਹੈ, ਹੂੰ ਥੋੜੀ ਜਿਹੀ ਬਾਹਰ ਨਿਕਲ ਗਈ ਸ਼ਹਿਰ ਤੋਂ। ਖਸਤਾ ਹਾਲਤ ਹੋਣ ਦੀ ਵਜ੍ਹਾ ਨਾਲ। ਹਾਂਜੀ ਤੇ ਬਾਕੀ ਸਕੂਲ ਉੱਥੇ ਹੀ ਖੜਾ, ਹੂੰ ਸਕੂਲ ਤਾਂ ਨਵਾਂ ਬਣਾਇਆ ਗਿਆ ਨਾ ਅੰਦਰ ਹੀ। ਤੇ ਬਾਹਰ ਜਿਹੜੀਆਂ ਨੇ ਕਿਲੇ ਦੀਆਂ ਦੀਵਾਰਾਂ ਸਾਰੀਆਂ ਟੁੱਟੀਆਂ ਤੇ ਕੋਈ ਕਮਜ਼ੋਰ ਹੋ ਗਈਆਂ ਨੇ, ਉਹਦੇ ਵਿੱਚੋਂ ਖਾਲੀ ਹੋ ਗਈਆਂ ਕਾਫੀ ਇਮਾਰਤਾਂ ਖਾਲੀ, ਯਾਨੀ ਕਿ ਬਿਲਕੁਲ ਖਸਤਾ ਹਾਲ। ਖਸਤਾ ਬਿਲਕੁਲ ਹੀ ਯਾਨੀ ਕਿ ਕਿਸਮ ਦਾ ਲਾ ਲਓ ਕਿ 0% ਹੋਇਆ ਪਿਆ। ਹੂੰ ਤੇ ਉਹਦੇ ਵਾਸਤੇ ਕਿ ਕੋਈ ਮੁਕੰਮਲ ਹੋ ਜਾਵੇ ਬਣ ਜੀ ਜ਼ਰੂਰ ਜੀ। ਤੁਹਾਡੀ ਆਵਾਜ਼ ਅਸੀਂ ਜਿਹੜਾ ਨਾ ਕਿ ਗਵਰਨਮੈਂਟ ਪਾਕਿਸਤਾਨ, ਗਵਰਨਮੈਂਟ ਪੰਜਾਬ ਦਾ ਵਾਲ ਸਿਟੀ ਤੱਕ ਪਹੁੰਚਾਣੇ ਜੀ। ਇੱਕ ਤਲੰਬੇ ਸ਼ਹਿਰ ਦੇ ਵਿੱਚ ਕਿਲਾ ਹੈ ਜਿਹੜਾ ਕਿ ਬੜਾ ਮਸ਼ਹੂਰ ਔਰ ਬੜਾ ਤਾਰੀਖੀ ਹੈ। ਉੱਥੋਂ ਦੇ ਹੀ ਵੀਰ ਵਸਨੀਕ ਨੇ ਤੇ ਉਹਨਾਂ ਦੀ ਇਹ ਰਿਕਵੈਸਟ ਹੈ, ਜਿਸ ਨਾਲ ਸਾਡੀ ਰਿਕਵੈਸਟ ਮੰਨੀ ਗਈ, ਜਿਸ ਤਰ੍ਹਾਂ ਰਮੇਸ਼ ਅਰੋੜਾ ਸਾਹਿਬ ਨੇ ਇਹਦੇ ਵਾਸਤੇ ਜਿਹੜੀ ਬੜੀ ਤਵੱਜੋ ਦਿੱਤੀ, ਜਿਸ ਤਰ੍ਹਾਂ ਚੀਫ ਮਿਨਿਸਟਰ ਆਫ ਪੰਜਾਬ ਮਰੀਮ ਨਵਾਜ਼ ਸਾਹਿਬਾ ਨੇ ਜਿਹੜੇ ਦਿਲਚਸਪੀ ਲੈ ਕੇ ਇਹਦੇ ਦੀ ਰੈਨੋਵੇਸ਼ਨ ਦਾ ਕੰਮ ਜਾਰੀ ਹੈ। ਇਸੇ ਤਰ੍ਹਾਂ ਵੀਰ ਦੀ ਵੀ ਖਵਾਇਸ਼ ਹੈ ਕਿ ਸਾਡੇ ਪਿੰਡ ਦਾ, ਸਾਡੇ ਇਲਾਕੇ ਦਾ, ਸਾਡੇ ਸ਼ਹਿਰ ਦਾ ਜਿਹੜਾ ਤਲੰਬੇ ਸ਼ਹਿਰ ਦਾ ਕਿਲਾ ਹੈ ਉਹਦੀ ਵੀ ਜਿਹੜਾ ਨਾ ਰੈਨੋਵੇਸ਼ਨ ਹੋਵੇ ਤਾਂ ਕਿ ਉਹ ਖਤਮ ਹੋਣ ਤੋਂ ਬਾਅਦ ਜਿਵੇਂ। ਹਾਂਜੀ ਬਹੁਤ ਤਰੀਖੀ ਹੈ ਉਹ ਉੱਥੇ ਤਾਂ, ਯਾਨੀ ਕਿ ਕਿਸਮ ਦਾ ਉਹਨਾਂ ਦਾ ਮਰਕਜ਼ ਸੀਗਾ। ਠੀਕ ਹੋ ਗਿਆ। ਹਾਂਜੀ ਉਹ ਜਿੱਧਰੋਂ ਕਿਧਰੋਂ ਆਉਂਦੇ ਸੀ ਉੱਥੇ ਉਹਨਾਂ ਦੀ ਰੈਸਟ, ਯਾਨੀ ਕਿ ਉਹ ਕਿਲਾ ਹੁੰਦਾ ਸੀ, ਉਹ ਰੈਸਟ ਹਾਊਸ ਸੀ। ਲਓ ਸਰ, ਇਸ ਵੀਡੀਓ ਨਾਲ ਜਿਹੜਾ ਨਾ ਕਿ ਅਸੀਂ ਰਿਕਵੈਸਟ ਕਰਨੇ ਆ ਕਾਮੇ ਆਲਾ ਤੱਕ ਸਾਡੀ ਆਵਾਜ਼ ਬਣੇ ਤੇ ਮਿਲਨੇ ਅਗਲੀ ਵੀਡੀਓ ਤੱਕ ਜੀ। ਬਹੁਤ ਸ਼ੁਕਰੀਆ ਸਾਰੇ ਵੀਰਾਂ ਦਾ ਜਿਹੜੇ ਕਿ ਸਾਥ ਦਿੰਦੇ ਨੇ, ਸਾਥ ਨਿਭਾਉਂਦੇ ਨੇ ਕਮੈਂਟਾਂ ਦੇ ਰਾਹੀਂ ਔਰ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ ਤੇ ਨਾਰਾ ਲਾਈਏ ਪੰਜਾਬ ਦਾ ਕਿ ਪੰਜਾਬ ਜ਼ਿੰਦਾਬਾਦ। ਜ਼ਿੰਦਾਬਾਦ। ਲੈ ਵੀ ਦੋਸਤੋ, ਗੁਰਦੁਆਰਾ ਕਹਿੰਦੇ ਨੇ ਸਿੰਘ ਸਭਾ, ਗੁਰਦੁਆਰਾ ਕਹਿੰਦੇ ਨੇ ਗੁਲਾਬ ਸਿੰਘ, ਗੁਰਦੁਆਰਾ ਕਹਿੰਦੇ ਨੇ ਲਿਆਣੀ ਵਾਲਾ, ਦਫਤੂ ਵਾਲਾ ਗੁਰਦੁਆਰਾ। ਉਹਦੀ ਰੈਨੋਵੇਸ਼ਨ ਦਾ ਕੰਮ ਜਾਰੀ ਹੈ ਬੜੀ ਤੇਜ਼ੀ ਦੇ ਨਾਲ। ਫਰਸ਼ ਪੈ ਰਹੇ ਨੇ, ਦੀਵਾਰਾਂ ਮੁਕੰਮਲ ਹੋ ਚੁੱਕੀਆਂ ਹੈ। ਗੁੰਬਦ ਨੂੰ ਜਿਹੜਾ ਨਾ ਕਿ ਤਾਰਕ ਪੱਟੀ ਸਾਹਿਬ ਲੱਗੇ ਹੋਏ ਨੇ। ਗੁਲਾਮ ਸੈਨ ਸਾਹਿਬ ਜਿਹੜਾ ਨਾ ਮੀਆਂ ਚੰਨੂ ਤੋਂ ਜਿਹੜਾ ਨਾ ਕਿ ਆ ਚੁੱਕੇ, ਮੀਆਂ ਵਾਲੀ ਤੋਂ ਜਿਹੜੇ ਨੇ ਕਿ ਇੰਜੀਨੀਅਰ ਆ ਚੁੱਕੇ ਨੇ, ਜਿਨ੍ਹਾਂ ਨੇ ਮੁੱਖ ਦਰਵਾਜ਼ਾ ਲਾਣਾ। ਹੋਰ ਵੀਰ ਵੀ ਜਿਹੜਾ ਨਾ ਕਿ ਜਿਹੜੇ ਇੱਥੋਂ ਦੇ ਵੀ ਜਿਹੜਾ ਨਾਲ ਨੇ ਉਹ ਵੀ ਤਾਉਣ ਕਰ ਰਹੇ ਨੇ। ਦਾ ਵਾਲ ਸਿਟੀ ਦੀ ਜਿਹੜਾ ਨਾ ਕਿ ਜ਼ੇਰੇ ਨਜ਼ਰ, ਜ਼ੇਰੇ ਸਾਇਆ ਇਹ ਗੁਰਦੁਆਰਾ ਬਣ ਰਿਹਾ, ਜਿਹਦੇ ਵਿੱਚ ਚੀਫ ਮਿਨਿਸਟਰ ਪੰਜਾਬ ਮਰੀਮ ਨਵਾਜ਼ ਦੇ ਅਸੀਂ ਫਿਰ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਫਿਰ ਹਮੇਸ਼ਾ ਹੀ ਰਹਾਂਗੇ ਕਿ ਕੰਮ ਚੰਗਾ ਹੋਵੇ, ਉੱਥੇ ਤਾਰੀਫ ਬਣਦੀ ਹੈ। ਤੇ ਰਮੇਸ਼ ਅਰੋੜਾ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਜਿਹੜਾ ਨਾ ਕਿ ਕਾਗਜ਼ ਸਾਡੀ ਜਿਹੜੀ ਮਨਜ਼ੂਰ ਕਰਕੇ ਸਾਡੇ ਪਿੰਡ ਦਾ ਤਾਰੀਖੀ ਗੁਰਦੁਆਰਾ ਬਚਾਇਆ। ਸੰਗਤਾਂ ਅੱਗੇ ਰਿਕਵੈਸਟ ਹੈ ਕਿ ਜਦ ਵੀ ਲਹਿੰਦੇ ਪੰਜਾਬ ਆਉਣ, ਚਾਹੇ ਉਹ ਦੇਸ਼ ਵਿਦੇਸ਼ ਤੋਂ ਹੋਣ, ਚਾਹੇ ਚੜ੍ਹਦੇ ਪੰਜਾਬ ਤੋਂ ਆਉਣ, ਤੇ ਇਹ ਜਿਹੜੀ ਤਾਰੀਖੀ ਇਮਾਰਤ ਇਹਨੂੰ ਨਾ ਭੁੱਲਣ, ਇਹਨੂੰ ਵੇਖਣ, ਤਾਂ ਕਿ ਸਾਡਾ ਜਿਹੜਾ ਲਾਇਆ ਹੋਇਆ ਪੈਸਾ ਹੈ ਤੁਹਾਡੇ ਵਾਸਤੇ ਉਹ ਜਾਇਜ਼ ਹੋ ਸਕੇ। ਸੋ ਇਸ ਗੁਰਦੁਆਰੇ ਦੇ ਵਿੱਚ ਬਹੁਤ ਜਲਦ ਜਿਹੜਾ ਨੇ ਇੱਕ ਬੜੀ ਆਲਮੀ ਸ਼ੋਹਰਤ ਯਾਫਤਾ ਸ਼ਖਸੀਅਤ ਨੂੰ ਅਸੀਂ ਮਦੂ ਕਰ ਲਿਆ ਜੀ। ਉਹਨਾਂ ਨੂੰ ਦਾਵਤ ਦੇ ਚੁੱਕੇ ਹਾਂ ਤੇ ਬਹੁਤ ਜਲਦ ਤੁਹਾਡੇ ਰੂਬਰੂ ਕਰਵਾਵਾਂਗੇ ਤੇ ਉਹਨਾਂ ਨੂੰ ਇਸ ਗੁਰਦੁਆਰੇ ਦੇ ਬਾਰੇ ਔਰ ਇਸ ਪਿੰਡ ਦੇ ਬਾਰੇ, ਇਸ ਇਲਾਕੇ ਦੇ ਬਾਰੇ, ਇਸ ਜ਼ਿਲ੍ਹੇ ਦੇ ਬਾਰੇ, ਇਸ ਪੰਜਾਬ ਦੇ ਬਾਰੇ ਬਹੁਤ ਕੁਝ ਪਤਾ ਹੈ। ਇਸ ਪੰਜਾਬੀ ਦੇ ਬਾਰੇ ਬਹੁਤ ਪਤਾ ਹੈ। ਸੋ ਮਿਲਨੇ ਉਹਨਾਂ ਦੇ ਇੰਤਜ਼ਾਰ ਕਰਨੇ ਆ ਤੇ ਬਹੁਤ ਜਲਦ ਆਉਣਗੇ।